ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज माह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया। जी डॉक्टर साहब ਅੱਜ 2 ਸਤੰਬਰ 2020 18 ਭਾਦੋਂ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਰੋਜ਼ ਹੀ ਗੱਲ ਕਰਦੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ। ਸੋ ਅੱਜ ਵੀ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਤੇ ਚੀਨ ਦੇ ਵਿਚਕਾਰ ਜੋ ਟਕਰਾਅ ਚੱਲ ਰਿਹਾ ਹੈ ਕਿ ਉਸ ਦੇ ਬਾਵਜੂਦ ਚੀਨ ਨੇ ਭਾਰਤ ਨੂੰ ਸਖਤ ਵਾਰਨਿੰਗ ਦਿੱਤੀ ਹੈ ਕਿ ਭਾਰਤ ਜੋ ਆਪਣਾ ਜੋ ਗਵਾਂਢੀ ਦੇਸ਼ ਹੈ ਉਸ ਨਾਲ ਜੋ ਬਿਹੇਵ ਹੈ ਉਹ ਚੰਗਾ ਕਰੇ ਔਰ ਉਸਨੇ ਕਿਹਾ ਹੈ ਕਿ ਭਾਰਤ ਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ ਪਰ ਜੇ ਭਾਰਤ ਫਿਰ ਹੀ ਬਾਜ ਨਾ ਆਇਆ ਤਾਂ ਚੀਨ ਦੀ ਜੋ ਮਹਾਨ ਤਾਕਤ ਦੇ ਸਾਹਮਣੇ ਭਾਰਤ ਦਾ ਹਸ਼ਰ ਹੈ 1962 ਦੀ ਜੰਗ ਤੋਂ ਵੀ ਮਾੜਾ ਹੋਵੇਗਾ ਤੇ ਭਾਰਤ ਇਸ ਲਈ ਆਪ ਖੁਦ ਹੀ ਜ਼ਿੰਮੇਵਾਰ ਹੋਵੇਗਾ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਕੱਲ ਦੇ ਸਾਰੇ ਹੀ ਪ੍ਰੋਗਰਾਮ ਆਲਮੋਸਟ 1.5 ਘੰਟੇ ਦਾ ਜਿਹੜਾ ਸੀ ਉਸ ਦੇ ਉੱਤੇ ਜਿਹੜੇ ਸਾਡੇ ਵੀਰਾਂ ਭੈਣਾਂ ਵੱਲੋਂ ਬਹੁਤ ਸਾਰੇ ਕਮੈਂਟ ਲਿਖਤਾਂ ਵੀ ਆਈਆਂ ਨੇ ਉਹਨਾਂ ਦਾ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਲਈ ਤੁਹਾਡੀ ਇਨਪੁਟ ਬੜੀ ਕੀਮਤੀ ਹੁੰਦੀ ਹੈ ਔਰ ਮੈਂ ਇੱਕ ਤਾਲਿਬੇ ਇਲਮ ਹੁੰਦਿਆਂ ਰੋਜ਼ਾਨਾ ਕੁਛ ਨਾ ਕੁਛ ਸਿੱਖਦਾ। ਬਹੁਤ ਸਾਰੇ ਸਾਡੇ ਵੀਰ ਬੜੇ ਡੀਟੇਲ ਦੇ ਵਿੱਚ ਵੇਰਵੇ ਲਿਖਦੇ ਨੇ ਔਰ ਉਹ ਸਾਡੇ ਲਈ ਗਿਆਨ ਵੀ ਹੁੰਦਾ ਹੈ, ਨੌਲੇਜ ਵੀ ਹੁੰਦਾ ਹੈ। ਨਾਲ ਦੀ ਨਾਲ ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਕਿਹਨਾਂ ਇਸ਼ੂਜ਼ ਦੇ ਉੱਤੇ ਜਿਹੜੀ ਹੈ ਗੱਲਬਾਤ ਹੋਰ ਤਫਸੀਲ ਨਾਲ ਕੀਤੀ ਜਾਏ ਤੇ ਉਸ ਨੂੰ ਪਸੰਦ ਕੀਤਾ ਜਾਂਦਾ ਹੈ ਔਰ ਖਾਸ ਤੌਰ ਤੇ ਇਸ ਵੇਲੇ ਜਿਹੜਾ ਫੋਕਸ ਹੈ ਕਿਉਂਕਿ ਪੋਲੀਟੀਕਲ ਚਾਈਨਾ ਭਾਰਤ ਐਂਟੈਂਗਲਮੈਂਟ ਹੀ ਆਪਣੇ ਆਪ 'ਚ ਨਹੀਂ ਹੈ, ਪਾਕਿਸਤਾਨ ਵੀ ਸੀਰੀਅਸਲੀ ਸਾਰੇ ਦੇ ਵਿੱਚ ਇਨਵੋਲਵ ਹੈ ਕਿਉਂਕਿ ਇਹ ਇੱਕ ਜਿਹੜਾ ਵੀ ਬੰਦਾ ਉਹ ਸਾਰੇ ਸਿਨੇਰੀਓ ਨੂੰ ਸਮਝ ਸਕਦਾ ਹੈ ਉਸ ਨੂੰ ਇਹ ਪਤਾ ਹੈ ਕਿ ਵੀ ਜੇ ਇਹ ਟਕਰਾਅ ਅੱਗੇ ਫਰਦਰ ਐਸਕੇਲੇਟ ਹੁੰਦਾ ਹੈ ਜਾਂ ਇਸ 'ਚ ਵਾਧਾ ਹੁੰਦਾ ਹੈ ਤੇ ਉਸ ਦੇ ਨਾਲ ਪਾਕਿਸਤਾਨ ਵੀ ਉਸ ਦੇ ਵਿੱਚ ਆਏਗਾ ਹੀ ਆਏਗਾ ਔਰ ਜਿਹੜੀਆਂ ਭਾਰਤ ਦੀਆਂ ਨੀਤੀਆਂ ਨੇ ਇੰਟਰਨਲ ਜੋ ਚੱਲ ਰਿਹਾ ਹੈ ਜਿਸ ਕਿਸਮ ਦੀ ਉਹਨਾਂ ਦੀ ਇਕਨੋਮੀ ਦਾ ਹਾਲ ਹੋਇਆ ਹੈ 1/4 ਇਕਨੋਮੀ ਆਲਮੋਸਟ ਐਵੈਪੋਰੇਟ ਹੋ ਗਈ ਹੈ ਔਰ ਅੱਗੋਂ ਵੀ ਕੋਈ ਅੰਦਰੂਨੀ ਤੌਰ ਦੇ ਉੱਤੇ ਕੋਈ ਵੀ ਜਿਹੜੀ ਹੈ ਹੋਪ ਨਹੀਂ ਹੈ ਕਿ ਇਕਨੋਮੀ ਤਾਂ ਦੂਰ ਦੀ ਗੱਲ ਸਾਰਾ ਸੋਸ਼ਲ ਢਾਂਚਾ ਵੀ ਸਮਾਜਿਕ ਢਾਂਚਾ ਵੀ ਬਿਲਕੁਲ ਇਸ ਮੋਦੀ ਔਰ RSS ਦੀ ਆਈਡੀਓਲੋਜੀ ਨੇ ਉਸ ਨੂੰ ਜਿਹੜਾ ਉਹ ਤੋੜ ਕੇ ਰੱਖ ਦਿੱਤਾ ਹੈ ਔਰ ਇੰਟਰਨੈਸ਼ਨਲੀ ਵੀ ਗਵਾਂਢ ਦੇ ਵਿੱਚ ਵੀ ਭਾਰਤ ਆਈਸੋਲੇਟ ਹੈ। ਇੰਟਰਨੈਸ਼ਨਲੀ ਬੇਸ਼ੱਕ ਅਮਰੀਕਾ ਦੇ ਸਿਰ ਦੇ ਉੱਤੇ ਭਾਰਤ ਉੜਕਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਈਵਨ ਅਮਰੀਕਾ ਦੀ ਫੋਰਨ ਪਾਲਿਸੀ ਜਿਹੜੀ ਵੈਸੇ ਹੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਸ਼ੁਰੂ ਦੇ ਦਿਨਾਂ ਤੋਂ ਹੀ ਬਿਲਕੁਲ ਨੈਗੇਟਿਵ ਨੋਟ ਤੇ ਹੀ ਸ਼ੁਰੂ ਹੋਇਆ। ਰਾਦਰ ਜੇ ਇਹ ਕਿਹਾ ਜਾਏ ਕਿ ਜੋ ਕੁਝ ਪਹਿਲਾਂ ਬਣਿਆ ਬਣਾਇਆ ਸੀ ਉਸ ਨੂੰ ਵੀ ਤੋੜ ਦਿੱਤਾ ਗਿਆ ਜਿਸ ਮੁੱਦੇ ਤੇ ਅਮਰੀਕਾ ਦਾ ਪ੍ਰਭਾਵ ਸੀ ਔਰ ਲੈ ਦੇ ਕੇ ਹੁਣ ਜੇ ਅਖੀਰਲੇ ਇਹਨਾਂ ਮਹੀਨਿਆਂ 'ਚ ਆ ਕੇ ਟਰੰਪ ਐਡਮਿਨਿਸਟ੍ਰੇਸ਼ਨ ਜਿਹਨੂੰ ਕਹਿੰਦੇ ਨੇ ਕਿ ਡੈਮੇਜ ਰਿਪੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮਿਡਲ ਈਸਟ ਦੇ ਹਵਾਲੇ ਨਾਲ ਉਹਨਾਂ ਨੂੰ ਲੱਗਦਾ ਸੀ ਕਿ ਵੀ ਜਿਹੜਾ ਜਿਸ ਨੂੰ
ਜਦੋਂ UAE ਔਰ ਇਜ਼ਰਾਈਲ ਦੀ ਡੀਲ ਹੋਈ ਤੇ ਉਸ ਨੂੰ ਟਰੰਪ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਅਬਰਾਹਮੈਨਿਕ ਡੀਲ ਕਿਹਾ ਕਿ ਵੀ ਜਿਵੇਂ ਇਹ ਤਿੰਨੋਂ ਹੀ ਮਜ਼ਹਬ ਕ੍ਰਿਸਚੀਅਨਿਟੀ, ਜੂਡਾਇਜ਼ਮ, ਇਸਲਾਮ ਔਰ ਇਹ ਅਬਰਾਹਮ ਦੇ ਹੀ ਅੱਗੋਂ ਬੱਚੇ ਨੇ ਔਰ ਇਹ ਜਿਹੜੀ ਡੀਲ ਹੈ ਇਹ ਦੋਨਾਂ ਤਿੰਨਾਂ ਮਜ਼ਹਬਾਂ ਨੂੰ ਹੀ, ਯਾਨੀ ਜੇ ਇੱਕ ਜ਼ਮਾਨੇ ਦੇ ਵਿੱਚ ਨਿਊਟ ਗਿੰਗਰਿਚ ਜਿਹੜਾ ਅਮਰੀਕਾ ਦੇ ਵਿੱਚ ਰਿਪਬਲਿਕਨਸ ਦਾ ਏਜੰਡਾ ਲਿਖਣ ਵਾਲਾ ਸੀ, ਉਹਨੇ ਇੱਕ ਟਰਮ ਕਾਇਨ ਕੀਤੀ ਸੀ ਜੂਡੋ ਕ੍ਰਿਸਚੀਅਨ ਰੂਟਸ ਆਫ ਦਿਸ ਕੰਟਰੀ, ਕਿ ਵੀ ਇਹ ਜਿਹੜਾ, ਕਿਉਂਕਿ ਉਦੋਂ ਤੱਕ ਜ਼ਾਹਰ ਹੈ ਕਿ ਜਿਹੜਾ ਐਕਸਟ੍ਰੀਮ ਰਾਈਟ ਹੈ ਅਮਰੀਕਾ ਦੇ ਵਿੱਚ ਰਿਪਬਲਿਕਨ, ਇਹ ਬਾਈਬਲ ਬੈਲਟ ਕ੍ਰਿਸਚੀਅਨਿਟੀ ਔਰ ਪਿਲਗ੍ਰਿਮਸ ਕ੍ਰਿਸਚੀਅਨ ਸੀ ਔਰ ਉਹਨਾਂ ਦੇ ਨਾਲ ਜੋੜ ਕੇ ਦੇਖਦਾ ਪਰ ਇਹ ਇੱਕ ਪਹਿਲੀ ਟਰਮ ਸੀ ਕਿ ਜਿਹਦੇ ਥੱਲੇ ਜੂਡੀਓ ਕ੍ਰਿਸਚੀਅਨ ਰੂਟਸ ਦੇ ਥੱਲੇ ਮੈਸੇਜ ਇਸਲਾਮ ਵਾਲਿਆਂ ਨੂੰ ਸੀ ਕਿ ਵੀ ਅਸੀਂ ਦੋ ਮਜ਼ਹਬ ਜਿਹੜੇ ਹੈ ਜੂਡਾਇਜ਼ਮ ਔਰ ਕ੍ਰਿਸਚੀਅਨਿਟੀ ਹੁਣ ਇੱਕ ਫਰੰਟ ਤੇ ਹੈ ਔਰ ਜ਼ਾਹਰ ਹੈ ਕਿ ਇਹ ਇੱਕ ਯਹੂਦੀਆਂ ਦਾ ਵਧਿਆ ਪ੍ਰਭਾਵ ਵੀ ਸੀ ਅਮਰੀਕਨ ਪੋਲਿਟਿਕਸ, ਕਿਉਂਕਿ ਡੈਮੋਕ੍ਰੈਟਸ ਦਾ ਉਹਨਾਂ ਦਾ ਪ੍ਰਭਾਵ ਰਿਹਾ ਹੀ ਹੈ ਰਿਪਬਲਿਕਨਸ ਮੁੱਦੇ ਤੋਂ, ਕਦੇ ਇਸ ਕਿਸਮ ਦਾ ਜਿਹੜਾ ਮੈਨੀਫੈਸਟੋ ਜਾਂ ਉਹਨਾਂ ਦਾ ਡਾਕੂਮੈਂਟ ਨਹੀਂ ਸੀ ਆਇਆ ਕਿ ਹੁਣ ਉਹ ਜੂਡੀਓ ਕ੍ਰਿਸਚੀਅਨ ਰੂਟਸ ਤੋਂ ਨਿਕਲ ਕੇ ਜਦੋਂ ਟਰੰਪ ਨੇ ਹਾਲਾਂਕਿ ਸਾਰਾ 3.5 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਟੋਟਲੀ ਇਸਲਾਮੋਫੋਬੀਆ ਦੇ ਉੱਤੇ ਜਾਂ ਜ਼ੀਨੋਫੋਬੀਆ ਤੇ ਬੇਸਡ ਸੀ, ਪਰ ਇਹ ਟਰੰਪ ਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਪਾਰਟ ਹੈ ਔਰ ਇਸ ਚੋਂ ਕੁਛ ਨਾ ਕੁਛ ਉਹ ਗੁੱਡਵਿਲ ਕੱਢ ਸਕਦਾ ਹੈ ਕਿ ਦੇਖੋ ਹਾਲਾਂ ਉਹਨੇ ਪਹਿਲਾਂ ਕੋਸ਼ਿਸ਼ ਕੀਤੀ ਨਾਰਥ ਕੋਰੀਆ ਦੇ ਹਵਾਲੇ ਨਾਲ, ਈਵਨ ਆਪਣੇ ਐਡਵਾਈਜ਼ਰਸ ਦੀ ਐਡਵਾਈਸ ਨੂੰ ਵੀ ਛਿੱਕੇ ਤੇ ਟੰਗ ਕੇ ਖੁਦ ਜਾ ਕੇ ਕਿਮ ਜੋਂਗ ਨੂੰ ਮਿਲਣ ਗਿਆ ਔਰ ਦੂਜਾ ਉਹਨੇ ਵੀ ਮੂੰਹ ਪਰਨੇ ਸੁੱਟਿਆ ਕਿਉਂਕਿ ਉਹਦੇ ਚੋਂ ਨਿਕਲਣਾ ਤਾਂ ਕੁਝ ਨਹੀਂ ਸੀ। ਫਿਰ ਇਸ ਡੀਲ ਦੇ ਲਈ ਜਿਵੇਂ ਐਗਰੈਸਿਵਲੀ UAE ਇਜ਼ਰਾਈਲ ਦੀ ਰੈਕਗਨੀਸ਼ਨ ਤੋਂ ਬਾਅਦ ਇਹ ਪਲਾਨ ਕਰ ਰਹੇ ਸੀ ਕਿ ਵਾਈਟ ਹਾਊਸ ਇੱਕ ਵੱਡੀ ਸੈਰਾਮਨੀ ਔਰ ਜਿਹੜੇ ਅਰਬ ਲੀਗ ਦੇ ਦੂਸਰੇ 4-5 ਮੁਲਕ ਨੇ, ਸਾਊਦੀ ਅਰੇਬੀਆ ਔਰ ਕਤਰ ਔਰ ਦੂਸਰੇ ਵੀ ਜਿਹੜੇ ਨੇ ਔਨ ਬੋਰਡ ਹੋਣਗੇ ਔਰ ਇਹ ਦੱਸਿਆ ਜਾਏਗਾ ਕਿ ਇਜ਼ਰਾਈਲ ਨੂੰ ਮਾਨਤਾ ਮਿਲ ਗਈ ਹੈ। ਲੇਕਿਨ ਇਹ ਗੱਲ ਮੇਰਾ ਖਿਆਲ ਹੈ ਵੀ ਇੱਕ ਕਾਮਨ ਬੰਦੇ ਨੂੰ ਵੀ ਸਮਝ ਆਉਂਦੀ ਹੈ ਕਿ ਵੀ ਬੇਸ਼ੱਕ UAE ਫਰੰਟ ਸਟੇਟ ਬਣ ਗਿਆ ਬਿਨਾਂ ਫਲਸਤੀਨੀਆਂ ਦਾ ਜ਼ਿਕਰ ਕੀਤੇ ਜਾਂ 2 ਸਟੇਟ ਫਾਰਮੂਲੇ ਨੂੰ ਇੰਪਲੀਮੈਂਟ ਕੀਤੇ ਹੈ ਉਸਨੇ ਸਬੰਧ ਬਣਾ ਲਏ, ਲੇਕਿਨ ਇਹ ਕਦੇ ਵੀ ਐਕਸੈਪਟੇਬਲ ਨਹੀਂ ਹੋਏਗਾ ਆਮ ਵੀ ਜਦੋਂ ਜੇ ਕਿਸੇ ਤੁਸੀਂ ਨੁਕਤਾ ਨਿਗਾਹ ਤੋਂ ਦੇਖੋ। ਹਾਲਾਂਕਿ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨਾ ਵੀ ਕੋਈ ਸੌਖਾ ਨਹੀਂ ਹੈ ਜਿਸ ਕਿਸਮ ਦਾ ਮਾਹੌਲ ਇਹ ਪਿਛਲੇ 70-72 ਸਾਲ ਦਾ ਰਿਹਾ, ਲੇਕਿਨ 2 ਸਟੇਟ ਫਾਰਮੂਲੇ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕੀਤੇ ਬਿਨਾ ਜਿਹੜਾ ਉਹ ਸਬੰਧ ਜੋੜਨੇ ਇਹ ਤਾਂ ਇਹਨਾਂ ਨੂੰ ਵੀ ਸਮਝ ਆ ਗਈ, ਸਾਊਦੀ ਅਰੇਬੀਆ ਨੂੰ ਵੀ ਔਰ ਦੂਸਰੇ ਇਸਲਾਮੀ ਕੰਟਰੀਜ਼ ਨੂੰ ਵੀ, ਔਰ ਇਹਦੇ ਬਾਵਜੂਦ ਮਾਈਕ ਪੋਂਪੀਓ ਜਾਂ ਉਹਨਾਂ ਦੇ ਜੂਨੀਅਰ ਡਿਪਟੀ ਔਰ ਦੂਸਰੇ ਸਾਰਿਆਂ ਨੇ ਕੱਲੇ ਮੁਲਕ ਦੇ ਗੇੜੇ ਲਾਏ ਨੇ ਜਾ ਕੇ, ਲੇਕਿਨ ਇਹ ਗੱਲ ਕਿਸੇ ਕੰਡੇ ਨਹੀਂ ਲੱਗੀ ਔਰ ਸਾਊਦੀ ਅਰੇਬੀਆ ਵੀ ਬੈਕ ਆਫ ਹੋ ਗਿਆ। ਹਾਲਾਂ ਉਹਨਾਂ ਨੇ ਕਿਹਾ ਜੀ ਸਾਡੇ 에ਅਰ ਸਪੇਸ ਚੋਂ ਜਿਹੜਾ ਮਰਜ਼ੀ ਜਹਾਜ਼ ਲੰਘ ਜਾਏ, ਹਾਲਾਂ ਇਹ ਕੰਸੈਸ਼ਨ ਹੀ ਦਿੱਤਾ ਉਹਨਾਂ ਨੇ, ਲੇਕਿਨ ਹੋ ਸਕਦਾ UAE ਨੇ ਵੀ ਪਹਿਲਾਂ ਇਹ ਇਹਨਾਂ ਨੂੰ ਦੇਖ ਲਿਆ, ਉਹਨਾਂ ਨੇ ਕਿਹਾ ਹੋਇਆ ਕਿ ਭਾਈ ਕੋਈ ਨਹੀਂ ਤੁਸੀਂ ਚਲੋ ਅਸੀਂ ਤੁਹਾਡੇ ਮਗਰ ਆਏ, ਚੱਲ ਮੈਂ ਆਇਆ, ਲੇਕਿਨ ਬਾਅਦ ਦੇ ਵਿੱਚ ਜਿਹੜਾ ਇਸਲਾਮਿਕ ਵਰਲਡ ਦਾ ਕਿਤੇ ਨਾ ਕਿਤੇ ਆਮ ਲੋਕਾਂ ਦਾ, ਕਿਉਂਕਿ ਫਲਸਤੀਨੀਆਂ ਨੇ ਵੀ ਕਿਹਾ ਵੀ ਇਹ ਬਿਟਰੀਅਲ ਹੈ ਔਰ ਦੂਸਰਾ ਸੋ ਕੁੱਲ ਬਣਾ ਕੇ ਚੀਨ ਔਰ ਅਮਰੀਕਾ ਦੇ ਸਬੰਧਾਂ 'ਚ ਯੂਰਪ ਚੋਂ ਵੀ ਜਿਹੜੀ ਹੈ ਕੋਈ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਉਹ ਹੈਲਪ ਨਹੀਂ ਮਿਲੀ। ਹਾਲਾਂਕਿ ਯੂਰਪ ਦੇ ਆਪਣੇ ਜਿਹਨੂੰ ਫੱਡੇ ਕਹਿੰਦੇ ਨੇ ਉਹ ਸ਼ੁਰੂ ਹੋ ਗਏ ਨੇ, ਲੀਬੀਆ ਦੇ ਮੁੱਦੇ ਤੇ ਇਟਲੀ ਫੁੱਲੀ ਇਨਵੋਲਵ ਹੈ ਔਰ ਗ੍ਰੀਸ ਦੇ ਮੁੱਦੇ ਤੇ ਕਿਉਂਕਿ ਟਰਕੀ ਦੇ ਨਾਲ ਟਕਰਾਅ ਹੈ ਔਰ ਦੂਸਰੇ ਪਾਸੇ ਲੈ ਦੇ ਕੇ ਆਇਲ ਕਿੱਥੇ ਨਿਕਲਿਆ, ਕਿਹਦੇ ਕੀ ਸੋਰਸਿਸ ਨੇ, ਔਰ ਇਸ ਗ੍ਰੀਸ ਦੇ ਮੁੱਦੇ ਤੇ ਫਿਰ ਫਰਾਂਸ ਨੇ ਆ ਕੇ ਟਰਕੀ ਨੂੰ ਚੈਲੰਜ ਕੀਤਾ ਔਰ ਇਹ ਸਾਰੇ ਇਹ ਤਾਂ ਚੱਲ ਹੀ ਰਿਹਾ। ਪਰ ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜਾ ਇੱਕ ਸਟੇਜ ਦੇ ਉੱਤੇ ਅਮਰੀਕਾ ਦਾ ਪੂਰਾ ਇਨਫਲੂਐਂਸ ਸੀ ਕਿ ਦੁਨੀਆ 'ਚ ਕਿੱਥੇ ਕੀ ਹੋਏਗਾ, ਸਭ ਤੋਂ ਪਹਿਲਾਂ ਵੱਡੇ ਬੌਸ ਦੀ ਓਕੇ ਹੋਏ, ਉਹ ਇਨਫਲੂਐਂਸ ਟੁੱਟ ਗਿਆ। ਮਿਡਲ ਈਸਟ ਦੇ ਹਵਾਲੇ ਨਾਲ ਵੀ ਟੁੱਟ ਗਿਆ ਕਿ ਜੇ ਅਮਰੀਕਾ ਨੂੰ ਨੋ ਕਹਿਣ ਦੀ ਹਿੰਮਤ ਵੀ ਰੱਖੀ ਹੈ ਇਹਨਾਂ ਨੇ, ਭਾਵੇਂ 12th ਆਵਰ ਹੀ ਰੱਖੀ ਹੈ, ਪਹਿਲਾਂ ਸਾਇਲੈਂਟ ਕੰਸੈਂਟ ਦਿੱਤੀ ਹੋਏ, ਤੇ ਇਹ ਵੀ ਦੱਸਦਾ ਹੈ ਇਸ ਗੱਲ ਨੂੰ ਜਿਹਨੂੰ ਉਹ ਸ਼ੈਕਸਪੀਅਰਨ ਟਰਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੀ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਕਿ ਜਦੋਂ ਬਾਦਸ਼ਾਹਤ ਦਾ ਅੰਤ ਹੋ ਰਿਹਾ ਹੁੰਦਾ ਹੈ ਤੇ ਉਸ ਦੀ ਮੈਜੈਸਟੀ, ਉਸ ਦਾ ਹੁਕਮ, ਉਸ ਦਾ ਜਿਹੜਾ ਉਹ ਜਿਹੜੀ ਉਹਦੀ ਪੋਪ ਲੀਲਾ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਜਾਂ ਉਹ ਇੱਕ
ਉਹ ਦੱਸ ਰਿਹਾ ਹੁੰਦਾ ਕਿ ਭਾਈ ਉਹਦਾ ਹੁਣ ਉਹ ਤੇਜ ਪ੍ਰਤਾਪ ਨਹੀਂ ਰਿਹਾ ਕਿ ਬਈ ਉਹ ਜਾਂਦਾ ਲੱਗਾ। ਸੋ ਇਹ ਵੀ ਅਮਰੀਕਾ ਦੇ ਹਵਾਲੇ ਨਾਲ, ਲੇਕਿਨ ਅਮਰੀਕਾ ਨੂੰ ਇਸ ਗੱਲ ਦੀ ਜ਼ਰੂਰ ਤਸੱਲੀ ਹੈ ਕਿ ਉਹਨਾਂ ਨੇ ਭਾਰਤ ਨੂੰ ਨਿਊਟਰਲ ਕੰਟਰੀ ਜ਼ੋਨ ਚੋਂ, ਇੱਕ ਤਾਂ ਨਿਊਟਰਲ ਬੇਸ਼ੱਕ ਕਹਿਣ ਨੂੰ ਹੀ ਸੀ ਲੇਕਿਨ ਫਿਰ ਵੀ ਇੱਕ ਪੋਜੀਸ਼ਨ ਸੀ। ਸੋ ਅਮਰੀਕਾ ਇਹ ਸਮਝਦਾ ਹੈ ਵੀ ਉਹਨੇ ਭਾਰਤ ਨੂੰ ਰਸ਼ੀਅਨ ਇਨਫਲੂਐਂਸ ਚੋਂ ਕੱਢ ਕੇ ਜਿਹੜੇ ਹਥਿਆਰ ਅੱਗੇ ਰਸ਼ੀਆ ਤੋਂ ਲੈਂਦੇ ਸੀ ਉਹ ਹੁਣ ਅਮਰੀਕਾ ਤੋਂ ਲੈਂਦੇ ਨੇ। ਔਰ ਦੂਸਰਾ ਲੋਕਲ ਖਿੱਤੇ ਜਿੱਥੇ ਨਵੇਂ ਪਰਮੂਟੇਸ਼ਨ ਕੰਬੀਨੇਸ਼ਨ ਬਣੇ ਨੇ, ਚਾਈਨਾ ਔਰ ਰਸ਼ੀਆ ਔਰ ਈਰਾਨ ਨੇੜੇ ਆਏ ਨੇ, ਭਾਰਤ ਜਿਹੜਾ ਉਹ ਖੁੱਲ੍ਹ ਕੇ ਅਮਰੀਕਾ ਦੇ ਦਾਇਰਾਕਾਰ 'ਚ ਆਇਆ। ਔਰ ਇੱਕ ਖਬਰ ਜਦੋਂ ਅਸੀਂ ਕੱਲ ਇਸ ਹਵਾਲੇ ਨਾਲ ਗੱਲ ਕੀਤੀ ਸੀ ਕਿ ਕਿਵੇਂ ਜਿਹੜਾ ਇਹਨਾਂ ਦਾ US ਜਿਹੜਾ ਡਿਪਟੀ ਸੈਕਟਰੀ ਆਫ ਸਟੇਟ ਸਟੀਫਨ ਬੀਗਨ, ਉਹਨਾਂ ਨੇ US ਐਂਬੈਸਡਰ ਟੂ ਇੰਡੀਆ ਰਿਚਰਡ ਵਰਮਾ ਦੇ ਨਾਲ ਜਿਹੜੀ ਇਹਨਾਂ ਦੀ ਵਰਚੁਅਲ ਕਾਨਫਰੰਸ ਹੋਈ, ਉਹਦੇ 'ਚ ਜਿਹੜੀ ਇੱਕ ਗੱਲ ਬੜੀ ਕਲੀਅਰਲੀ ਸੀ, ਜਿਹੜੇ ਬਾਕੀ ਮੀਡੀਆ ਨੇ ਨਹੀਂ ਸੀ ਦਿੱਤੀ ਲੇਕਿਨ ਮੈਂ ਇੰਟਰਨੈਸ਼ਨਲ ਮੀਡੀਆ 'ਚ ਅੱਜ ਦੇਖ ਰਿਹਾ ਸੀ ਔਰ ਉਹਦਾ ਹੈਡਲਾਈਨ ਹੀ ਇਹ ਬਣੀ ਹੈ। ਉਹਨੇ ਕਿਹਾ ਕਿ US ਇੰਡੀਆ ਟਾਈਜ਼ ਟੂ ਸਟਰੈਂਥਨ ਐਜ਼ ਇੰਡੀਆ ਬ੍ਰੇਕਸ ਆਊਟ ਆਫ ਨਿਊਟਰੈਲਿਟੀ, ਕਿ ਇਹ ਜਿਹੜਾ ਕਿਉਂਕਿ ਇੰਡੀਆ ਹੁਣ ਨਿਊਟਰਲ ਨਹੀਂ ਰਿਹਾ। ਔਰ ਉਹ ਗੱਲ ਤਾਂ ਉਸੇ ਹੀ ਕੁਆਡ ਦੇ 'ਚ ਕਰ ਰਿਹਾ ਕਿ ਨਵੀਂ ਦਿੱਲੀ 'ਚ ਮੀਟਿੰਗ ਹੋਏਗੀ, ਉਹਦੇ 'ਚ ਆਸਟ੍ਰੇਲੀਆ ਹੋਏਗਾ, ਜਾਪਾਨ ਹੋਏਗਾ, ਅਮਰੀਕਾ ਹੋਏਗਾ, ਇੰਡੀਆ, ਜੇ ਇੰਡੀਆ ਚਾਹੇ ਤਾਂ ਇਹਨੂੰ ਅਸੀਂ ਡਿਫੈਂਸ ਦੇ ਵਿੱਚ ਵੀ ਬਦਲ ਸਕਦੇ ਹਾਂ ਔਰ ਇਹ ਉਹ ਬੜੀ ਕੌਸ਼ੀਅਸ ਹੈ। ਲੇਕਿਨ ਉਹਦਾ ਇਹ ਕਹਿਣਾ ਹੈ ਕਿ US ਇੰਡੀਆ ਟਾਈਜ਼ ਟੂ ਸਟਰੈਂਥਨ ਐਜ਼ ਇੰਡੀਆ ਬ੍ਰੇਕਸ ਆਊਟ ਆਫ ਨਿਊਟਰੈਲਿਟੀ, ਕਿ ਭਾਰਤ ਜਿਹੜਾ ਇਹ ਹੁਣ ਨਿਊਟਰੈਲਿਟੀ ਦੇ ਉਸ ਖਾਨੇ 'ਚੋਂ ਨਿਕਲ ਗਿਆ। ਇਸ ਲਈ ਅਸੀਂ ਸਮਝਦੇ ਹਾਂ ਕਿ ਵੀ ਹੁਣ ਇਹ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਹੁਣ ਇਸ ਬੈਕਡ੍ਰੌਪ ਦੇ ਵਿੱਚ ਜੇ ਅਸੀਂ ਦੇਖੀਏ ਕਿ ਜਿਹੜਾ ਅਮਰੀਕਾ ਦਾ ਚਾਈਨਾ ਤੇ ਪ੍ਰੈਸ਼ਰ ਬਿਲਡ ਕਰਨਾ ਹੈ, ਸਾਊਥ ਚਾਈਨਾ ਸੀ ਦੀ ਗੱਲ ਅਸੀਂ ਕਰਦੇ ਹਾਂ, ਕੁਐਡ ਦੀ ਹਾਲਾਂ ਉਹ ਡੇਟ ਨਹੀਂ ਦਿੱਤੀ, ਈਅਰ ਐਂਡ ਵੀ ਕਹਿ ਰਹੇ ਨੇ, ਹੋ ਸਕਦਾ ਨਾ ਹੀ ਹੋਏ ਕਿਉਂਕਿ ਅਗਲੇ 2-2.5 ਮਹੀਨੇ 'ਚ ਤਾਂ ਚੋਣਾਂ ਜਿਨ੍ਹਾਂ ਨੇ ਬਿਜ਼ੀ ਹੋ ਜਾਣਾ। ਲੇਕਿਨ ਇਹ ਇੱਕ ਉਹਨਾਂ ਨੂੰ ਛੁੰਛਣਾ ਫੜਾ ਦਿੱਤਾ ਇੰਡੀਆ ਨੂੰ ਕਿ ਜੀ ਇਹ ਜਿਹੜਾ ਕੁਆਡ ਦੇ ਥੱਲੇ ਅਸੀਂ ਤੁਹਾਨੂੰ ਡਿਫੈਂਡ ਕਰਾਂਗੇ। ਚਾਈਨਾ ਨੂੰ ਇੱਕ ਵੇਲਡ ਵਾਰਨਿੰਗ ਦੀ ਥਾਂ ਤੇ ਥੋੜੀ ਮੋਰ ਕਲੀਅਰ ਵਾਰਨਿੰਗ ਦੇ ਦਿੱਤੀ ਕਿ ਜੀ ਅਸੀਂ ਤੁਹਾਨੂੰ ਸਮੁੰਦਰ 'ਚ ਘੇਰਾਂਗੇ। ਪਰ ਇਸ ਸਾਰੇ ਦਾ ਚੀਨ ਬਾਰੇ ਤਾਂ ਇਹੀ ਕਹਿਣਾ ਬਣਦਾ ਹੈ ਵੀ ਜਿਵੇਂ ਕਿਸੇ ਬਾਰੇ ਕਿਹਾ ਜਾਏ ਕਿ ਜੀ ਉਹ ਫਲਾਣਾ ਉੱਥੇ ਹੜ੍ਹ ਆ ਗਿਆ ਸੀ, ਉਹ ਦਰਿਆ ਟੱਪ ਗਿਆ, ਪਤਾ ਨਹੀਂ ਡੋਬੇ ਨਾ ਗਿਆ ਹੋਏ, ਤੇ ਅਕਸਰ ਇਹ ਕਿਹਾ ਜਾਂਦਾ ਵੀ ਉਹ ਤਾਂ ਬਹੁਤ ਪਤਨਾਂ ਦਾ ਤਾਰੂ ਹੈ, ਵੀ ਉਹਨੇ ਕਈ ਪੱਤਨ ਤਰੇ ਹੋਏ ਨੇ, ਉਹ ਡੁੱਬਣ ਵਾਲੀ ਸ਼ੈ ਨਹੀਂ ਹੈ। ਸੋ ਇਸੇ ਤਰ੍ਹਾਂ ਜੇ ਹੁਣ ਕੋਈ ਚੀਨ ਦੇ ਹਵਾਲੇ ਨਾਲ ਇਹ ਕਹੇ, ਇੱਕ ਤਾਂ ਗਿੱਦੜ ਭਬਕੀਆਂ ਹੁੰਦੀਆਂ ਨੇ, ਚੀਨ ਨੇ ਇਹ ਸਾਰਾ ਕੁਝ ਕੈਲਕੂਲੇਟ ਕੀਤਾ ਹੋਇਆ ਔਰ ਜਿਸ ਸਮਾਰਟਨੈਸ ਦੇ ਨਾਲ ਉਹ ਆਪਣੀ ਗੇਮ ਖੇਡ ਰਹੇ ਨੇ ਉਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਸੁਪਰ ਪਾਵਰ ਦੇ ਤੌਰ ਤੇ ਹੀ ਬਿਹੇਵ ਕਰ ਰਹੇ ਨੇ। ਉਹ ਇਵੇਂ ਨਹੀਂ ਕਰ ਰਹੇ ਕਿ ਜੀ ਲੋਕਲ, ਔਰ ਜਿਵੇਂ ਇੰਡੀਆ ਦੇ ਨਾਲ ਦੋ ਚੀਜ਼ਾਂ ਇਹਦੇ 'ਚੋਂ ਬੜੀਆਂ, ਜਿਹੜੇ ਅਸੀਂ ਜਦੋਂ ਕੱਲ ਵੀ ਗੱਲ ਕੀਤੀ, ਕਿਉਂਕਿ 15 ਤੇ 16 ਜੂਨ ਦੀ ਰਾਤ ਦੇ ਟਕਰਾਅ ਦੀ ਗੱਲ ਤਾਂ ਸਾਹਮਣੇ ਹੈ, ਗਲਵਾਨ ਵੈਲੀ 'ਚ ਕੀ ਹੋਇਆ, ਇਹਨਾਂ ਦਾ ਕੀ ਨੁਕਸਾਨ ਹੋਇਆ, ਉਹ ਬਾਰ-ਬਾਰ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ। ਫਿਰ ਇਹਨਾਂ ਨੇ ਇਹ ਵੀ ਬਣਾਇਆ ਕਿ ਜੀ ਜਿਹੜੀ ਸਾਡੀ ਮਿਲਟਰੀ ਲੈਵਲ ਗੱਲਬਾਤ ਹੋਈ, ਕਮਾਂਡਰ ਲੈਵਲ, ਚਾਈਨਾ ਗਲਵਾਨ ਵੈਲੀ ਤੋਂ ਪਿੱਛੇ ਹਟ ਗਿਆ। ਹੁਣ ਜਿਹੜਾ ਇੱਕ ਫੈਕਟ ਇਹਨਾਂ ਦੇ ਹੀ ਐਕਸਪਰਟਸ ਨੇ ਦਿੱਤਾ ਹੈ, ਉਹਨਾਂ ਨੇ ਕਿਹਾ ਜੀ ਉਹ ਪਿੱਛੇ ਨਹੀਂ ਹਟਿਆ। ਇਨਫੈਕਟ ਕਿਉਂਕਿ ਹੁਣ ਰੇਨੀ ਸੀਜ਼ਨ ਚੱਲ ਰਿਹਾ ਹੈ ਔਰ ਜਿਹੜੀ ਗਲਵਾਨ ਰਿਵਰ ਹੈ ਉਸ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ, ਤੇ ਜਿੱਥੇ ਉਹਨਾਂ ਦੇ ਟਰੂਪ ਸੀ ਉਹ ਉਹਨੂੰ ਉੱਥੇ ਮੇਨਟੇਨ ਨਹੀਂ ਸੀ ਰੱਖ ਸਕਦੇ, ਉਹਨਾਂ ਦਾ ਨੁਕਸਾਨ ਹੁੰਦਾ ਸੀ ਕਿ ਉਹਨਾਂ ਨੇ ਵਿਦਡਰਾ ਕੀਤਾ। ਇਹ ਹੁਣ ਦੇਖਣਾ ਹੋਏਗਾ ਕਿ ਜਦੋਂ ਪਾਣੀ ਦਾ ਲੈਵਲ ਘਟੇਗਾ ਉਹ ਉਸ ਥਾਂ ਨੂੰ ਵਾਪਸ ਆਕੂਪਾਈ ਕਰਨਗੇ। ਸੋ ਇਹ ਤਾਂ ਫਿਊਚਰ ਦੇ ਕਨਫਲਿਕਟ ਦੀ, ਲੇਕਿਨ ਜਿਹੜਾ 29 ਤੇ 30 ਅਗਸਤ ਦੀ ਰਾਤ ਨੂੰ ਜਿਸ ਹਵਾਲੇ ਦੇ ਨਾਲ ਔਰ ਇਹ ਜ਼ਾਹਰ ਸੀ ਕਿ ਪੈਂਗੋਂਗ ਲੇਕ ਦੇ ਉੱਤੇ ਕਿ ਜੀ ਇੰਡੀਆ ਨੇ ਕਿਹਾ ਕਿ ਅਸੀਂ ਇੱਕ ਹਮਲਾ ਪਛਾੜ ਦਿੱਤਾ ਚੀਨ ਦਾ, ਇਹ ਉਵੇਂ ਹੀ 15 ਤੇ 16 ਜੂਨ ਦੀ ਰਾਤ ਵਾਂਗ ਆਉਣਾ ਚਾਹੁੰਦੇ ਸੀ ਔਰ ਸਾਨੂੰ ਪਹਿਲਾਂ ਹੀ ਸੁਪਨਾ ਆ ਗਿਆ ਕਿ ਬਈ ਉਹ ਆ ਰਹੇ ਨੇ ਔਰ ਅਸੀਂ ਜਿਹੜਾ ਉਹਨਾਂ ਨੂੰ ਪਛਾੜ ਦਿੱਤਾ। ਹੁਣ ਇਹਨਾਂ ਦਾ ਮੀਡੀਆ ਇਹ ਖਬਰ ਵੀ ਦੇ ਰਿਹਾ ਹੈ ਕਿ ਵੀ ਇਹ ਤਾਂ ਗੱਲ ਕਲੀਅਰ ਹੋ ਗਈ, ਚੀਨ ਨੇ ਵੀ, ਮੈਂ ਉਹਨਾਂ ਦੀ ਜਿਹੜੀ ਫੋਰਨ ਅਫੇਅਰਸ ਮਿਨਿਸਟਰੀ ਦੀ ਸਪੋਕਸਪਰਸਨ ਹੈ ਹੁਆ ਚੁਨਿੰਗ, ਉਹਦੀ ਪ੍ਰੈਸ ਕਾਨਫਰੰਸ ਦਾ ਵੀ ਮੈਂ ਵੇਰਵੇ ਨਾਲ ਗੱਲ ਕਰਾਂਗਾ। ਔਰ ਜਿਹੜਾ ਚਾਈਨੀਜ਼ ਕਮਿਊਨਿਸਟ ਪਾਰਟੀ ਦਾ ਆਫੀਸ਼ੀਅਲ ਅਖਬਾਰ ਹੈ ਗਲੋਬਲ ਟਾਈਮਸ, ਕੁਝ ਚੀਜ਼ਾਂ ਉਹਨਾਂ ਦੇ ਸਪੋਕਸਪਰਸਨ ਡਾਇਰੈਕਟਲੀ ਕਹਿੰਦੇ ਨੇ
ਤੇ ਜਿੰਨਾ ਕੋ ਨਹੀਂ ਕਹਿ ਸਕਦੇ ਉਹ ਫਿਰ ਗਲੋਬਲ ਟਾਈਮਜ਼ ਕਹਿ ਦਿੰਦਾ ਹੈ। ਜੇ ਤੁਸੀਂ ਦੋਨਾਂ ਨੂੰ ਮਿਲਾ ਕੇ ਦੇਖੋ ਫਿਰ ਤੁਸੀਂ ਚਾਈਨਾ ਦੀ ਪਾਲਿਸੀ ਨੂੰ ਥੋੜਾ ਬਹੁਤ ਸਮਝ ਸਕਦੇ ਹੋ। ਕੋਈ ਇਹ ਕਹਿਣਾ ਹੈ ਕਿਉਂਕਿ ਚਾਈਨੀਜ਼ ਮਾਸਟਰ ਨੇ ਇਸ ਗੇਮ ਦੇ, ਇਸ ਗੱਲ ਦਾ ਧਿਆਨ ਰਹੇ ਕਿ ਚਾਈਨੀਜ਼ ਦੀ ਅੰਡਰਸਟੇਟਮੈਂਟ ਹੁੰਦੀ ਹੈ ਔਰ ਚਾਈਨੀਜ਼ ਮਾਸਟਰ ਨੇ, ਕਿਉਂਕਿ ਇੱਕ ਗੱਲ ਜ਼ਾਹਰ ਹੈ ਕਿ ਵੀ ਚਾਈਨੀਜ਼ ਗੈਂਬਲ ਵੀ ਕਰਦੇ ਨੇ, ਉਹਨਾਂ ਦਾ ਗੈਂਬਲਿੰਗ ਦਾ ਸ਼ੌਕ ਵੀ ਹੈ ਤੇ ਪੋਲੀਟੀਕਲੀ ਉਹ ਗੈਂਬਲ ਵੀ ਕਰਦੇ ਨੇ, ਲੇਕਿਨ ਉਹ ਸਿਆਣੇ ਗੈਂਬਲਰ ਨੇ ਜਿਨ੍ਹਾਂ ਨੂੰ ਇਹ ਪਤਾ ਹੋਏ ਕਿ ਵੀ ਜੇ ਇੱਕ ਦਾਅ ਦੇ ਉੱਤੇ ਲੂਜ਼ ਕਰ ਰਹੇ ਨੇ ਫਿਰ ਉੱਥੇ ਨਹੀਂ ਲਾਉਂਦੇ, ਉਹ ਵਿਦਡਰਾ ਵੀ ਕਰਦੇ ਨੇ। ਜਿਵੇਂ ਉਹਨਾਂ ਦਾ ਟਕਰਾਅ ਜਦੋਂ ਵੀਅਤਨਾਮ ਦੇ ਨਾਲ ਹੁੰਦਾ ਹੈ ਤੇ ਉਹਨਾਂ ਨੇ ਉਹਦੀ ਟਾਈਮਿੰਗ ਔਰ ਦੂਸਰਾ ਦੇਖ ਕੇ ਵਿਦਡਰਾ ਵੀ ਕਰ ਲਿਆ। ਸੋ ਜਿੱਥੇ ਉਹ ਆਪਣੀ ਅੱਡੀ ਕੱਢਦੇ ਨੇ ਔਰ ਪੁਸ਼ ਕਰਦੇ ਨੇ ਉੱਥੇ ਉਹਨਾਂ ਨੇ ਕੈਲਕੂਲੇਟ ਕੀਤਾ ਹੁੰਦਾ ਹੈ। ਜਿਵੇਂ ਕੋਰੀਅਨ ਵਾਰ ਅਮਰੀਕਾ ਦੀ, ਜਦੋਂ ਅਮਰੀਕਾ ਵੀ ਨਵਾਂ ਜਿਹੜਾ ਜਾਪਾਨ ਨੂੰ ਔਰ ਦੂਸਰਿਆਂ ਦੇ ਬੰਬ ਵੀ ਸੁੱਟ ਲਏ ਸੀ, ਸਰੈਂਡਰ ਵੀ ਹੋ ਗਿਆ ਸੀ ਜਰਮਨ ਦਾ, ਜਾਪਾਨ ਦਾ, ਦੂਜੇ ਤੀਜੇ, ਔਰ ਜਾ ਕੇ ਚੀਨ ਦੇ ਨਾਲ ਸਿੰਘ ਫਸਾਣ ਦੀ ਲਾਈਨ ਆ ਗਈ ਕੋਰੀਆ ਦੇ ਵਿੱਚ, ਔਰ ਉਹਨਾਂ ਨੇ ਵਾਰਨ ਕੀਤਾ ਸੀ ਕਿ ਵੀ ਆ ਜਿਹੜੀ ਯੈਲੋ ਰਿਵਰ ਹੈ ਇਹਨੂੰ ਕ੍ਰਾਸ ਨਾ ਕਰਨਾ ਅਦਰਵਾਈਜ਼ ਪ੍ਰੋਬਲਮ। ਇਹਨਾਂ ਨੇ ਸਮਝਿਆ ਵੀ ਇਹ ਕੀ ਨੇ, ਇਹਨਾਂ ਦੇ ਬਹੁਤੇ ਫੌਜੀਆਂ ਦੇ ਪੈਰਾਂ 'ਚ ਜੁੱਤੀਆਂ ਵੀ ਨਹੀਂ ਹੈਗੀਆਂ ਔਰ ਆਲਰੇਡੀ ਉਹ ਬਿਲਕੁਲ ਜਿਹਨੂੰ ਤੁਸੀਂ ਕਹੋ ਕਿ ਵੀ ਵਾਰ ਫਟੀਕ 'ਚੋਂ ਨਿਕਲੇ ਸੀ। ਉਹਨਾਂ ਨੇ ਇੱਕੋ ਵੇਲੇ ਉਹਨੂੰ ਚਿਆਂਗ ਕਾਈ ਸ਼ੇਕ ਨੂੰ ਵੀ ਭਜਾਇਆ, ਫਾਰਮੂਸਾ ਜਿੱਥੇ ਜਾ ਕੇ ਲੁਕਿਆ, ਤਾਈਵਾਨ ਜਿਹਨੂੰ ਕਹਿੰਦੇ ਨੇ, ਜਾਪਾਨੀਆਂ ਦੇ ਨਾਲ ਵੀ ਉਹਨਾਂ ਨੇ ਟੱਕਰ ਲਈ, ਮਨਚੂਰੀਆ ਵਾਲਾ ਪਾਰਟ ਵੀ ਰਸ਼ੀਆ ਦੇ ਨਾਲ ਵੀ ਉਹਨਾਂ ਦਾ ਚੱਲ ਰਿਹਾ ਸੀ ਔਰ ਕਿਵੇਂ ਉਹਨਾਂ ਦੇ ਕੋਲ ਤਾਂ ਪ੍ਰੋਪਰ ਬੰਦੂਕਾਂ ਵੀ ਨਹੀਂ ਸੀ, ਪੈਰਾਂ 'ਚ ਜੁੱਤੀਆਂ ਨਹੀਂ ਸੀ ਤੇ ਅਮਰੀਕਾ ਵਿਨਰ ਆਰਮੀ ਸੀ। ਲੇਕਿਨ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਕੋਰੀਅਨ ਵਾਰ ਦੇ ਵਿੱਚ ਇਵੈਂਚੁਅਲੀ ਅੱਜ ਵੀ ਜਦੋਂ ਤੁਸੀਂ ਵਾਸ਼ਿੰਗਟਨ ਜਾਓ, ਕਿਉਂਕਿ ਵੀਅਤਨਾਮ ਵਾਰ ਦਾ ਜ਼ਿਕਰ ਇਸ ਲਈ ਜ਼ਿਆਦਾ ਹੁੰਦਾ ਹੈ ਕਿ ਉਦੋਂ ਡਰਾਫਟਿੰਗ ਸੀ, 18 ਸਾਲ ਦੀ ਉੱਪਰ ਤੋਂ ਹਰ ਉੱਪਰ ਨੂੰ ਜਾਣਾ ਪੈਂਦਾ ਸੀ ਔਰ ਉਹ ਰਿਵੋਲਟ ਹੋਇਆ ਯੂਨੀਵਰਸਿਟੀਆਂ 'ਚ। ਲੇਕਿਨ ਜਿਹੜੀਆਂ ਕੋਰੀਅਨ ਵਾਰ ਦੀਆਂ ਕੈਜੂਅਲਟੀਜ਼ ਨੇ ਅਮਰੀਕਨਾਂ ਦੀਆਂ ਉਹ ਵੀ ਆਲਮੋਸਟ ਉਨੀਆਂ ਹੀ ਨੇ ਜਿੰਨੀਆਂ ਵੀਅਤਨਾਮ ਵਾਰ ਦੀਆਂ ਨੇ। ਔਰ ਇਵੈਂਚੁਅਲੀ ਜਿਹੜਾ ਹੈ ਚਾਈਨਾ ਨੇ ਬੇਸ਼ੱਕ ਸਾਊਥ ਕੋਰੀਆ ਅੱਜ ਤੱਕ ਅਮਰੀਕਾ ਦੇ ਨਾਲ ਹੈ, ਲੇਕਿਨ ਨਾਰਥ ਕੋਰੀਆ ਔਰ ਫਿਰ ਕਿਵੇਂ ਚਾਈਨਾ ਨੇ ਉਹਨੂੰ ਆਪਣੇ ਬੈਕਯਾਰਡ 'ਚ ਉਹ ਬਣ ਗਿਆ ਚਾਈਨਾ ਦਾ, ਕਿਵੇਂ ਉਹਨੇ ਇਸਤੇਮਾਲ ਕੀਤਾ। ਹੁਣ ਜੇ ਅਮਰੀਕਾ ਨੂੰ ਵੀ ਐਗਜ਼ੌਸਟ ਕੀਤਾ ਹੈ ਨਾਰਥ ਕੋਰੀਅਨ ਜਿਮ ਕੌਂਗ ਨੇ ਤੇ ਉਹਦੇ 'ਚ, ਕਿਉਂਕਿ ਉਹ ਜਿਹੜਾ ਉਹਦਾ ਸਾਰਾ ਸਹਾਰਾ ਹੀ ਚਾਈਨਾ ਹੈਗਾ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਈਵਨ ਜੇ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਔਰ ਦੂਸਰੇ ਦੀ ਵੀ ਫਾਈਨਲ ਤੱਕ ਪਹੁੰਚਦਾ ਹੈ, ਉਸ ਦੇ ਵਿੱਚ ਚੀਨ ਦਾ ਜਾਂ ਨਾਰਥ ਕੋਰੀਆ ਦਾ ਕੀ ਰੋਲ ਹੈ, ਇੱਕ ਵੱਖਰਾ ਸਬਜੈਕਟ ਹੈ। ਸੋ ਕੁੱਲ ਮਿਲਾ ਕੇ ਜੇ ਮੈਂ ਇਹ ਪਿਛਲੇ 70 ਸਾਲ ਤੋਂ ਦੇਖਾਂ ਚੀਨ ਨੂੰ, 48 ਤੋਂ ਬਾਅਦ ਖਾਸ ਤੌਰ ਤੇ, ਸੋ ਉਹਨਾਂ ਨੇ ਜਿਸ ਵੀ ਫੀਲਡ 'ਚੋਂ ਆਏ ਨੇ ਉਹਨਾਂ ਨੇ ਆਪਣਾ ਹੋਮਵਰਕ ਚੰਗੀ ਤਰ੍ਹਾਂ ਕੀਤਾ ਹੁੰਦਾ। ਹੁਣ ਉਹਨਾਂ ਨੂੰ ਵੀ ਪਤਾ ਸੀ ਕਿ ਵੀ ਭਾਰਤ ਅਲਟੀਮੇਟਲੀ ਅਮਰੀਕਾ ਦੇ, ਔਰ ਜਦੋਂ ਉਹ ਭਾਰਤ ਪ੍ਰਤੀ ਜਿਹੜਾ ਉਹ ਦਿਲ ਖੁੱਲ੍ਹਾ ਐਟੀਟਿਊਡ ਵੀ ਦਿਖਾ ਰਹੇ ਸੀ, ਸੋ ਉਹਨਾਂ ਨੂੰ ਸੀ ਕਿ ਵੀ ਸਮਝੋ ਤੁਸੀਂ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਤੁਹਾਡਾ ਬਰਾਬਰ ਦਾ ਤੁਹਾਡੀ ਆਬਾਦੀ ਹੈ, ਵੱਡਾ ਮੁਲਕ ਹੋ, ਤੁਸੀਂ ਵੀ ਚੰਗੇ ਗਵਾਂਢੀ ਵਾਂਗ ਰਹੋ ਔਰ ਤੁਸੀਂ ਵੀ ਸੁਖੀ ਰਹੋਗੇ। ਸਾਨੂੰ ਤਾਂ ਅਸੀਂ ਤਾਂ ਦੁਨੀਆ ਦੇ ਵਿੱਚ ਹਾਂ ਹੀ ਹਾਂ, ਲੇਕਿਨ ਇਹਨਾਂ ਨੂੰ ਕਈ ਵਾਰ ਇਹ ਭੁਲੇਖਾ ਵੀ ਲੱਗ ਜਾਂਦਾ ਹੈ, ਉਹ ਬੱਗੀ ਅੱਖੀ ਮਰਨ ਦਾ ਜਿਹਨੂੰ ਸ਼ੌਕ ਹੋਏ। ਸੋ ਉਹ ਵੀ ਪਾਰਟ ਪਹਿਲਾਂ ਬਾਅਦ 'ਚ ਭੁਲੇਖਾ ਨਹਿਰੂ ਨੇ ਖਾਧਾ ਔਰ ਹੁਣ ਜਿਹੜਾ ਉਦੋਂ ਹਾਲਾਂਕਿ ਕੋਈ ਅਮਰੀਕਾ ਦੀ ਸਿੱਧੀ ਚੁੱਕ ਨਹੀਂ ਸੀਗੀ, ਉਹ ਤਾਂ ਅਮਰੀਕਾ ਰੈਸਕਿਊ ਤੇ ਆਇਆ ਭਾਰਤ ਦੇ, ਕੈਨੇਡੀ ਅਮਰੀਕਾ 'ਚ ਸੀ, ਲੇਕਿਨ ਇਹ ਨਹੀਂ ਹੈ ਕਿ ਵੀ ਅਮਰੀਕਾ ਨੇ ਕਿਹਾ ਸੀ ਜੀ ਫਾਰਵਰਡ ਈਸਟ ਤੁਸੀਂ ਪਾਲਿਸੀ, ਉਹਦਾ ਆਪਣਾ ਹੀ ਦਿਮਾਗ ਖਰਾਬ ਹੋਇਆ ਹੋਇਆ ਸੀ ਕਿਉਂਕਿ ਤਾਜ਼ਾ ਗੋਆ ਲਿਆ ਸੀ 1960 ਦੇ ਵਿੱਚ ਔਰ ਉਸ ਤੋਂ ਪਹਿਲਾਂ ਹੈਦਰਾਬਾਦ, ਔਰ ਉਹ ਕਈ ਵਾਰੀ ਉਹੀ ਸਮਝਣ ਲੱਗ ਜਾਂਦਾ ਜਿਵੇਂ ਉਹ ਕਹਿੰਦੇ ਨੇ ਕਿ ਵੀ ਅੰਨਾ ਗਿਆ ਔਰ ਪੈਰਾਂ ਹੇਠ ਸਿਆ ਆ ਗਿਆ ਹੈ ਤੇ ਉਹ ਸ਼ਿਕਾਰੀ ਬਣ ਗਿਆ ਮਾਂ ਨੂੰ ਕਿ ਵੀ ਮੈਂ ਹੁਣ ਜਾਵਾਂ ਸ਼ਿਕਾਰ ਨੂੰ। ਸੋ ਮਤਲਬ ਉਹ ਵੀ ਸਮਝਦੇ ਸੀ ਵੀ ਅਸੀਂ ਸ਼ਿਕਾਰੀ ਹੋ ਗਏ। ਹੁਣ ਜਿਸ ਰਸਤੇ ਤੇ ਤੁਰ ਪਏ ਨੇ ਔਰ ਅਸੀਂ ਇਹ ਸਮਝਦੇ ਹਾਂ, ਇੱਕ ਸੈਗਮੈਂਟ ਅਸੀਂ ਅੱਜ ਰੱਖਿਆ ਕਿ ਮੋਦੀ ਹੈ ਤਾਂ ਮੁਮਕਿਨ ਹੈ ਕਿ ਵੀ ਜਿਹੜਾ ਇਹ ਸੋਵੀਅਤ ਯੂਨੀਅਨ ਤੋੜਨ ਦੇ ਲਈ ਤਾਂ ਗੋਰਬਾਚੋਫ ਨੂੰ ਕਿਹਾ ਜਾਂਦਾ ਹੈ, ਪਰ ਗੋਰਬਾਚੋਫ ਨੇ ਤਾਂ ਦੇਖ ਲਿਆ ਵੀ ਤਬਾਹੀ ਹੈ, ਜਾਣ ਦਿਓ। ਇਹ ਹਿਟਲਰ ਵਾਂਗ ਜਿਹੜਾ ਉਹ ਮੁਲਕ ਨੂੰ ਵੀ ਤੋੜੇਗਾ, ਬਰਬਾਦੀ ਦੇ ਰਸਤੇ ਤੇ ਲਿਆਏਗਾ। ਔਰ ਮੈਂ ਹੁਣ ਇਸ ਸਾਰੇ ਚੋਂ ਜਿਹੜਾ 30 ਤੋਂ 31 ਦੀ 29 ਜਾਂ 30 ਨੂੰ ਜਿਹੜਾ ਵਾਕਿਆ ਪੈਂਗੋਂਗ ਲੇਕ 'ਚ ਹੋਇਆ, ਹੁਣ ਉਹਨੂੰ ਭਾਰਤ ਨੇ ਤਾਂ ਇਹ ਕਿਹਾ ਕਿ ਦੇਖੋ ਅਸੀਂ ਇੱਕ ਹੋਰ ਐਫਰਟ ਜਿਹੜਾ ਹੈ ਉਹ ਚੀਨ ਦਾ ਸੀ, ਉਹਨੂੰ ਪਹਿਲਾਂ ਹੀ ਪ੍ਰੀਐਂਪਟ ਕਰਤਾ। ਹੁਣ ਉਹਨਾਂ ਦਾ ਮੀਡੀਆ ਉਹਨਾਂ ਦੇ ਸ਼ੋਲਜਰ ਮਰਨ ਦੀ, ਇੱਕ ਸ਼ੋਲਜਰ ਦੇ ਘੱਟੋ ਘੱਟ ਮੌਤ ਦੇ ਤਾਂ ਸਾਰੇ ਹੀ ਜ਼ਿਕਰ ਕਰ ਰਹੇ ਨੇ। ਹਾਲਾਂ ਚਾਈਨੀਜ਼ ਫੋਰਨ ਮਿਨਿਸਟਰੀ ਨੇ ਕਿਹਾ ਵੀ ਨਹੀਂ ਇਹ ਝੜਪ ਜ਼ਰੂਰ ਹੋਈ ਹੈ,
ਕਿਸੇ ਭਾਰਤੀ ਦੀ ਡੈਥ ਨਹੀਂ ਹੋਈ। ਲੇਕਿਨ ਇਹ ਵੀ ਇਹ ਕਹਿ ਰਹੇ ਨੇ ਕਿ ਜੀ ਦੇਖੋ ਜਿਹੜਾ ਅਸੀਂ ਸਰਵੇਲੈਂਸ ਕੈਮਰਿਆਂ 'ਚ ਪੈਂਗੋਂਗ ਸੋ ਲੇਕ ਦੇ ਕੋਲ ਜਿਹੜੀ ਚੀਨੀਆਂ ਦੀ ਐਕਟੀਵਿਟੀ ਸੀ ਉਹ ਫੜੀ ਗਈ, ਔਰ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਪ੍ਰੀਐਂਪਟ ਕੀਤਾ, ਜਿਹੜਾ ਕਿ ਇੱਕ ਝੂਠ ਦਾ ਹੀ ਪੁਲੰਦ ਹੈ। ਹੁਣ ਜਿਹੜੀ ਮੈਂ ਖਬਰ ਉਹਨਾਂ ਦੀ ਬੀਬੀ ਹੁਆ ਚੁਨਿੰਗ ਦੇ ਹਵਾਲੇ ਨਾਲ ਕਰ ਰਹੇ ਹਾਂ, ਔਰ ਇਸ ਦੀ ਜਿਹੜਾ ਪ੍ਰੋਮੀਨੈਂਟ ਅਖਬਾਰ ਦਾ ਹਿੰਦੂ ਹੈ ਉਹਨੇ ਵੀ ਹੈਡਲਾਈਨ ਇਹੀ ਲਾਈ ਹੈ, ਲਦਾਖ ਸਟੈਂਡ ਆਫ, China says responsibility for border tensions lies entirely with India, ਕਿ ਇਹ ਜੇ ਬਾਰਡਰ ਦੇ ਉੱਤੇ ਜੋ ਚੱਲ ਰਿਹਾ ਹੈ ਇਹ ਸਾਰੀ ਭਾਰਤ ਦੀ ਜ਼ਿੰਮੇਵਾਰੀ ਹੈ। ਔਰ ਫਿਰ ਉਹਨੇ ਕਿਹਾ, ਇਹ ਹੈਡਲਾਈਨ 'ਚ ਹੈ, ਬੀਜਿੰਗ ਐਕਸਰਸਾਈਜ਼ ਰੈਸਟ੍ਰੇਂਟ ਟੂ ਅਵੋਇਡ ਐਸਕੇਲੇਸ਼ਨ ਸੇਜ਼ ਦਾ ਕੰਟਰੀਜ਼ ਫੋਰਨ ਮਿਨਿਸਟਰੀ, ਕਿ ਵੀ ਅਸੀਂ ਅਜੇ ਵੀ ਬੜਾ ਜ਼ਾਬਤਾ ਰੱਖਿਆ ਹੈ। ਔਰ ਇਸ ਸਾਰੇ ਚੋਂ ਅਰੇ ਸੌਫਟ ਨੋਟ ਤੇ ਇਹ ਸ਼ੁਰੂ ਹੁੰਦਾ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਮੈਕਸਿਮਮ ਰੈਸਟ੍ਰੇਂਟ ਔਰ ਰੱਖਿਆ ਕਿ ਕੋਈ ਪੋਟੈਂਸ਼ੀਅਲ ਐਸਕੇਲੇਸ਼ਨ ਨਾ ਹੋਏ। ਪਰ ਅਸੀਂ ਉਹਨਾਂ ਨੇ ਵਾਰਨ ਕੀਤਾ ਇੰਡੀਆ ਨੂੰ ਟੂ ਇਮੀਡੀਏਟਲੀ ਵਿਦਡਰਾ ਆਲ ਪਰਸਨਲ ਹੂ ਇਲੀਗਲੀ ਟ੍ਰੈਸਪਾਸਡ ਅਕ੍ਰੋਸ ਦਾ ਲਾਈਨ ਆਫ ਐਕਚੁਅਲ ਕੰਟਰੋਲ ਐਂਡ ਸਟਾਪ ਟੇਕਿੰਗ ਐਨੀ ਐਕਸ਼ਨਸ ਦੈਟ ਮੇ ਐਸਕੇਲੇਟ ਟੈਂਸ਼ਨਸ ਔਰ ਕੰਪਲਿਕੇਟ ਮੈਟਰ, ਕਿ ਜਿਨ੍ਹਾਂ ਨੇ LAC ਕ੍ਰਾਸ ਕੀਤਾ ਉਹਨਾਂ ਨੂੰ ਫੌਰਨ ਵਾਪਸ ਜਾਓ, ਔਰ ਅਸੀਂ ਅਵੋਇਡ ਕੀਤਾ ਕਿ ਇਹਨੂੰ ਅੱਗੇ ਨਾ ਤੋਰੀਏ। ਔਰ ਇਸ ਸਾਰੇ 'ਚ ਕਿਉਂਕਿ ਇੰਡੀਆ ਨੇ ਆਲਰੇਡੀ ਚੀਨ ਨੂੰ ਕਹਿ ਕੇ ਔਰ ਉਹਨੂੰ ਪ੍ਰੋਵੋਕੇਟਿਵ ਐਕਸ਼ਨ ਕਿਹਾ, ਔਰ ਜਿਵੇਂ ਮੈਂ ਕਿਹਾ ਵੀ ਚਾਈਨੀਜ਼ ਜ਼ਬਾਨ ਵੀ ਬੜੀ ਰਿਚ ਹੈ, ਔਰ ਜਿਵੇਂ ਪੰਜਾਬੀ ਦੇ ਵਿੱਚ ਐਕਸਪ੍ਰੈਸ਼ਨ ਸਾਡੇ ਈਡੀਅਮ ਬਹੁਤ ਅਮੀਰ ਨੇ, 5-6 ਹਜ਼ਾਰ ਸਾਲ ਦੀ ਸਾਡੀ ਜ਼ਬਾਨ ਹੈ। ਚਾਈਨੀਜ਼ ਜ਼ਬਾਨ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਅਖਾਣ ਨੇ ਉਹ ਬਹੁਤ ਰਿਚ ਨੇ, ਔਰ ਇਹਨੇ ਬੀਬੀ ਨੇ ਜਿਹੜਾ ਈਵਨ ਇਹਨਾਂ ਦਾ ਹੀ ਅਖਾਣ ਚੀਨੀਆਂ ਦਾ ਯੂਜ਼ ਕੀਤਾ ਆਪਣੀ ਜ਼ਬਾਨ ਦਾ, ਕਿ ਵੀ ਜਿਹੜਾ ਇੰਡੀਆ ਦਾ ਇਹ ਕਹਿਣਾ ਸੀ ਕਿ ਅਸੀਂ ਪ੍ਰੀਐਂਪਟ ਕੀਤਾ। ਉਹਨਾਂ ਨੇ ਹੂ ਚੁਇੰਗ ਸੈਡ ਔਨ ਸਿਚੁਏਸ਼ਨ ਦਾ ਇੰਡੀਅਨ ਸਾਈਡ ਕਲੇਮਸ ਇਟ ਪ੍ਰੀਐਂਪਟਡ ਸਮ ਐਕਟੀਵਿਟੀਜ਼ ਲਾਈਕ ਦਾ ਚਾਈਨੀਜ਼ ਸੇਇੰਗ, ਉਹਨੇ ਕਿਹਾ ਜੀ ਜਿਵੇਂ ਚੀਨੀਆਂ ਦਾ ਸਾਡਾ ਅਖਾਣ ਹੈ, ਦੇਰ ਆਰ ਨੋ 300 ਟਾਇਲਸ ਆਫ ਸਿਲਵਰ ਬਰੀਡ ਹੀਅਰ, ਕਿ ਵੀ ਇੱਥੇ ਕੋਈ 300 ਸਿੱਕੇ ਚਾਂਦੀ ਦੇ ਤਾਂ ਨਹੀਂ ਸੀ ਦੱਬੇ ਹੋਏ ਜਿਹੜੇ ਚੀਨ ਨੇ ਲੈਣੇ ਸੀ, ਔਰ ਇਹਨਾਂ ਨੂੰ ਸੁਪਨਾ ਆ ਗਿਆ। ਨਾਲ ਹੀ ਉਹਨੇ ਕਿਹਾ ਵੀ ਇਹ ਆਪਣੇ ਆਪ 'ਚ ਸ਼ੋਅ ਕਰਦਾ ਵੀ ਗਿਲਟੀ ਕੌਣ ਹੈ, ਕਿ ਹੁਣ ਤੁਸੀਂ ਇਹ ਕਹੋ ਕਿ ਜੀ ਇਹ ਪ੍ਰੀਐਂਪਟ ਕਰਨਾ ਸੀ, ਇਹ ਤਾਂ ਹੁਣ ਜਾਂ ਤਾਂ ਤੁਸੀਂ ਡਿਵਾਈਨ ਹੋਵੋ, ਤੁਹਾਨੂੰ ਇਹ ਸਮਝ ਆਇਆ ਕਿ ਵੀ ਇਹ ਰੱਬੀ ਇਲਹਾਮ ਤੁਹਾਨੂੰ ਹੋ ਗਿਆ, ਫਿਰ ਹੁੰਦਾ ਹੈ ਕਿ ਅਦਰਵਾਈਜ਼ ਉਹਨੇ ਕਿਹਾ ਵੀ ਜਿਵੇਂ ਇਹ ਇਵੇਂ ਹੀ ਹੈ ਜਿਵੇਂ ਕਹਿਣਾ ਵੀ 300 ਚਾਂਦੀ ਦੇ ਸਿੱਕੇ ਸੀ, ਇਹਨਾਂ ਨੂੰ ਨਜ਼ਰ ਆ ਗਿਆ ਵੀ ਇਹਨਾਂ ਨੇ ਲੈਣੇ ਨੇ ਤਾਂ ਇਹਨਾਂ ਨੇ ਲੈ ਲਏ। ਫਿਰ ਉਹਨਾਂ ਨੇ ਕਿਹਾ ਲਾਈਕ ਦਾ ਚਾਈਨੀਜ਼ ਸੇਇੰਗਸ ਦੇयर ਆਰ ਨੋ 300 ਟਾਇਲਸ of silver buried here, which means one accidentally gives away the hidden truth in an explanation. India's statements reveal that the Indian troops were the first to have illegally crossed the LAC, made provocations, changed the status quo in border areas and violated bilateral agreements and important consensus. ਉਹਨਾਂ ਨੇ ਕਿਹਾ ਜੀ ਇਸ ਅਖਾਣ ਦਾ ਮਤਲਬ ਇਹ ਹੈ, ਜਿਹਨੂੰ ਜੇ ਪੰਜਾਬੀ 'ਚ ਕਹਿਣਾ ਹੋਏ ਕਿ ਚੋਰ ਦੀ ਦਾੜੀ 'ਚ ਤਿਨਕਾ, ਉਹਨਾਂ ਕਿਹਾ ਵੀ ਆਹ ਦੇਖ ਲਓ ਵੀ ਇਹ ਆਪ ਹੀ ਬੋਲੇ ਨੇ, ਇਹਨਾਂ ਨੇ ਕ੍ਰਾਸ ਕੀਤਾ ਔਰ ਇਹਨਾਂ ਨੇ ਇਹ ਸਾਰਾ ਵਾਇਲੇਟ ਕੀਤਾ। ਫਿਰ ਉਹਨੇ ਇੰਡੀਆ ਨੂੰ ਇਹ ਕੇਸ, ਔਰ ਇਹ ਫੋਰਨ ਮਿਨਿਸਟਰੀ ਸਪੋਕਸਪਰਸਨ ਵੱਲੋਂ ਇਸ ਲੈਵਲ ਤੇ ਗੱਲ ਹੋਣੀ ਦੱਸਦਾ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੇ ਛੱਤਰ ਫੇਰਨਗੇ। ਉਹਨੇ ਕਿਹਾ ਸਿੰਸ ਦਾ ਬਿਗਨਿੰਗ ਆਫ ਈਅਰ ਇੰਡੀਆ ਹੈਜ਼ ਬ੍ਰੀਚਡ ਬਾਈਲੇਟਰਲ ਐਗਰੀਮੈਂਟਸ and imported consensus many times in the western sector of China-India border, attempted to unilaterally change the status quo by force, undermined peace and stability in the border region and caused tensions. The responsibility lies entirely with the Indian side. China has kept maximum restraint to prevent potential escalation. ਇਹ ਉਹਨੇ ਪੂਰਾ ਕੇਸ ਬਿਲਡ ਕੀਤਾ ਵੀ ਸਾਲ 'ਚ ਇਹਨਾਂ ਨੇ ਕਈ ਵਾਰੀ ਕੀਤਾ, ਜਿਹੜੇ ਸਮਝੌਤੇ ਕੀਤੇ ਉਹ ਵੀ ਤੋੜੇ ਨੇ, ਔਰ ਇਹ ਇਸ ਖਿੱਤੇ ਦੇ ਵਿੱਚ ਅਮਨ ਔਰ ਸਟੇਬਿਲਿਟੀ ਨੂੰ ਜਿਹੜਾ ਇਹ ਚੈਲੰਜ ਕਰ ਰਹੇ ਨੇ। ਔਰ ਅਸੀਂ ਇਹ ਕਹਿੰਦੇ ਹਾਂ ਇੰਡੀਆ ਨੂੰ ਕਿ ਸਟ੍ਰਿਕਟਲੀ ਡਿਸਪਲਿਨ ਕਰੇ ਆਪਣੇ ਬਾਰਡਰ ਟਰੂਪਸ ਨੂੰ, ਸਟਾਪ ਆਲ ਪ੍ਰੋਵੋਕੇਸ਼ਨਸ ਐਟ ਵਾਂਸ, ਇਮੀਡੀਏਟਲੀ ਵਿਦਡਰਾ ਆਲ ਪਰਸਨਲ ਹੂ ਇਲੀਗਲੀ ਕ੍ਰਾਸ ਰੋਡ ਟੂ LAC, ਔਰ ਇਹ ਕੋਈ ਵੀ ਐਸਾ ਐਕਸ਼ਨ ਜਿਹੜਾ ਉੱਥੇ ਐਸਕੇਲੇਸ਼ਨ ਕਰਦਾ ਹੈ ਉਸ ਨੂੰ ਜਿਹੜਾ ਉਹ ਅਵੋਇਡ ਕੀਤਾ ਜਾਏ। ਔਰ ਜਿਉਂ ਹੀ ਇਹ ਨਾਲ ਆਇਆ ਗਲੋਬਲ ਟਾਈਮਸ, ਜਿਹੜਾ ਮੈਂ ਕਿਹਾ ਵੀ ਉਹਨਾਂ ਦੀ ਕਮਿਊਨਿਸਟ ਪਾਰਟੀ ਦਾ ਮਾਊਥਪੀਸ ਹੈ, ਉਹਨਾਂ ਨੇ ਨਾਲ ਦੀ ਨਾਲ ਹੀ ਇਹ ਕਿਹਾ
ਕਿ ਵੀ ਇੰਡੀਆਜ਼ ਐਕਸ਼ਨ, ਉਹਨਾਂ ਦਾ ਐਡੀਟੋਰੀਅਲ ਹੈ ਗਲੋਬਲ ਟਾਈਮਸ ਦਾ, ਅੱਛਾ India's actions have seriously increased the strategic mistrust between China and India and heightened the damage border frictions are creating on relations between two countries. और ये जड़ा है neither China nor India is willing to keep their relations at the cost of losing territory, but the same disputes have been there for decades and they shouldn't have been be allowed to resurface. उन्होंने कहा जी ठीक है ना चीन इलाका छड़ना चाहता ना असी, पर ये तो कई दहाइयां तो ये झगड़ा सी, ऑल ऑफ ए सडन इंडिया इस किस्म का क्यों बिहेव कर रहा है. Chinese public opinion has not focused on China-India border issues, but India has always been fanatical. कि भी चाइना ਦੇ ਲੋਕ ਤਾਂ ਦੋਸਤੀ ਚਾਹੁੰਦੇ ਨੇ, ਪਰ ਇਹ ਜਿਹੜਾ ਭਾਰਤ ਦਾ ਬਿਹੇਵੀਅਰ ਹੈ ਇਹ ਬਿਲਕੁਲ ਫੈਨੇਟਿਕਲ ਹੈ, ਬਿਲਕੁਲ ਅੰਨੇ ਹੋ ਕੇ ਜੁਨੀਆਂ ਵਾਲਾ ਇਹਨਾਂ ਦਾ. One will suspect that India is misguided. ਇਹ ਹੁਣ ਚਾਈਨੀਜ਼ ਸਟਾਈਲ ਹੈ ਕਿ ਇਸ ਤਰ੍ਹਾਂ ਲੱਗਦਾ ਹੈ कि भारत गुमराह हो रहा है. चाइना इज एन इमूवेबल नेबर एंड मच स्ट्रोंगर दैन इंडिया. समझा रहे हैं कि कमले हो अपनी औकात देखो ते साडा देखो भी असी नेबर हैं, असी किते नहीं जाना, इत्थे ही रहना और तुहाडे नालों असी मच स्ट्रोंगर है. ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1/5 ਇਹਨਾਂ ਦੀ ਇਕਨੋਮੀ ਨਹੀਂ ਹੈ ਉਹਨਾਂ ਦੇ ਬਰਾਬਰ. ਉਹ 15 ਟ੍ਰਿਲੀਅਨ ਦੀ ਹੈ, ਇਹ 2.5 ਤੋਂ 3 ਟ੍ਰਿਲੀਅਨ ਜਿਹੜੀ ਹੋਰ ਥੱਲੇ ਆ ਜਾਣੀ. ਫਿਰ ਉਹਨਾਂ ਨੇ ਕਿਹਾ ਦਾ ਟੂ ਕੰਟਰੀਜ਼ ਆਰ ਸੂਟੇਬਲ to be partners in seeking common development, कि भी ये दोनों साथी हो सकते हैं developments. But if New Delhi wants to label Beijing its long-term strategic rival, it needs to be prepared to pay a huge cost. उन्होंने कहा भी जे इन्हां दा दिमाग भुतरिया है और ये सानू जिहड़ा दुश्मन दे तौर ते देखदे ने, फिर ये है कि भी इहदी कीमत अदा करन लई तैयार रहो. In the meantime, it will never manage to get one more inch of land at China-India border areas. उन्होंने कहा भी ये भुल जाओ कि भी तुसी 1 इंच ज़मीन भी जिहड़ी है भारत और चीन दे बॉर्डर ते लै सकोगे. और इस नूं ही उन्होंने एक डिफरेंट थां दे उत्ते उन्होंने कहा कि भी जे भारत फौजी मुकाबला चाहुंदा है तां चीन दी पीपल्स लिबरेशन आर्मी भारती फौज नूं 1962 ਤੋਂ ਵੀ ਕਿਤੇ ਜ਼ਿਆਦਾ ਨੁਕਸਾਨ ਪਹੁੰਚਾਏਗੀ. ਔਰ ਇਹ ਵੀ ਉਹਨਾਂ ਨੇ ਜਿਹੜਾ ਗਲੋਬਲ ਟਾਈਮਸ ਦੀ ਵਾਰਨਿੰਗ ਹੀ ਹੈ ਕਿ ਭਾਈ ਇਹ ਸਾਰੇ ਦੇ ਲਈ ਤੁਸੀਂ ਤਿਆਰ ਰਹੋ. ਔਰ ਇਧਰੋਂ ਭਾਰਤੀ ਜਿਹੜੇ ਨੇ ਹੁਣ ਕਿਉਂਕਿ ਅਸਲ 'ਚ ਜਦੋਂ ਅਸੀਂ 2 ਦਿਨ ਪਹਿਲਾਂ ਵੀ ਡਿਸਕਸ ਕੀਤਾ ਕਿ ਬਈ ਈਵਨ ਜਿਹੜੀ ਹੁਣ ਤੱਕ ਇਹਨਾਂ ਦੀ ਟੋਟਲ ਡਿਨਾਇਲ ਸੀ ਕਿ ਕੋਈ ਆਇਆ ਨਹੀਂ, ਕੋਈ ਗਿਆ ਨਹੀਂ, ਜਦੋਂ ਭਾਰਤ ਦੇ ਇੰਟੈਲੀਜੈਂਸ ਸੋਰਸਿਸ ਨੇ ਵੀ ਇਹ ਮੰਨਿਆ ਕਿ 1000 ਸਕੁਅਰ ਕਿਲੋਮੀਟਰ ਟੈਰੀਟਰੀ ਆਲਰੇਡੀ ਚਾਈਨਾ ਨੇ ਉਸ ਜਿਹੜਾ ਪਹਿਲਾ ਟਕਰਾਅ ਹੋਇਆ ਉਹਦੇ ਚ ਲਈ ਹੈ. ਹੁਣ ਇਹਨਾਂ ਦਾ ਜਿਹਨੂੰ ਕਹਿੰਦੇ ਨੇ ਕਿ ਲੂਜ਼ ਫੇਸ ਹੋ ਗਿਆ ਕਿਉਂਕਿ ਪੋਲੀਟੀਕਲੀ ਹੁਣ ਇਹ ਜੋ ਕਰ ਰਹੇ ਨੇ ਇਹ ਡਰਾਮਾ ਵੀ ਜੀ ਅਸੀਂ ਪ੍ਰੀਐਮਪਟ ਕਰਤਾ. ਦੂਜਾ ਕੱਲ ਤੱਕ ਤਾਂ ਪ੍ਰੀਐਮਪਟ ਸੀ, ਅੱਜ ਇੱਕ ਖਬਰ ਇਹਨਾਂ ਨੇ ਜਿਹੜੀ ਹੈ ਉਹ ਪਲਾਂਟ ਕਰਾਈ ਹੈ. ਆਕੂਪਾਈਡ LAC ਪਾਸ ਟੂ ਪਲਗ ਇੰਟਰੂਜਨ Renchen law key to Chushi sector defense brigadier level talks and ਹੁਣੇ ਦਾਵਾ ਕਰ ਰਹੇ ਨੇ ਇੰਡੀਆ ਵਾਲੇ ਕਿ ਇੰਡੀਅਨ ਆਰਮੀ occupied a critical mountain pass Renchen law called Requien by China located close to Sapagar Gap east of Chashul along the line of actual control on the night intervening August 30th and 31st. ਹੁਣ ਪਹਿਲੀ ਜਿਹੜਾ ਇਹਨਾਂ ਨੇ 29 ਤੇ 30 ਦੇ ਵਿਚਾਲੇ ਤਾਂ ਕਲੇਮ ਕੀਤਾ ਜੀ ਅਸੀਂ ਪੈਂਗੋਂਗ ਸੋ ਲੇਕ ਤੇ ਉਹਨਾਂ ਨੂੰ ਜਿਹੜਾ ਪ੍ਰੀਐਮਪਟ ਕੀਤਾ. ਹੁਣ ਇਹ ਸ਼ੇਖੀ 30 ਤੇ 31 ਅਗਸਤ ਦੀ ਰਾਤ ਦੀ ਮਾਰ ਰਹੇ ਨੇ ਕਿ ਜੀ ਅਸੀਂ ਜਿਹੜਾ ਰੈਂਚਨ ਲਾਅ ਪਾਸ ਹੈ ਮਾਊਂਟੇਨ ਪਾਸ ਉਸ ਦੇ ਉੱਤੇ ਅਸੀਂ ਕਾਬੂ ਕਰ ਲਿਆ, ਉਹਨੂੰ ਉਸ ਦੇ ਉੱਤੇ ਅਸੀਂ ਕਬਜ਼ਾ ਕਰ ਲਿਆ. ਇੰਡੀਅਨ ਆਕੂਪੇਸ਼ਨ ਆਫ ਦਾ ਪਾਸ ਆਪਣੇ ਆਪ ਉਹਨੂੰ ਆਕੂਪੇਸ਼ਨ ਕਹਿ ਰਹੇ ਨੇ which is located in the grey zone along LAC is a reaction is a grey zone in the areas. और उन्होंने कहा कि भाई ये सारे दे नाल इंडिया की पोजीशन बहुत स्ट्रॉन्ग हो गई है क्योंकि रेंचन लॉ is one of 13 identified possible routes of military ingress into Ladakh from Chinese side. These routes are natural gaps in mountain along the 826 kilometer LAC in Ladakh. ਹੁਣ ਵੈਸੇ ਲਾਈਨ ਆਫ ਐਕਚੁਅਲ ਕੰਟਰੋਲ 3500 ਕਿਲੋਮੀਟਰ ਦੇ ਲਗਭਗ ਹੈ ਇੰਡੀਆ ਔਰ ਚਾਈਨਾ ਦੇ ਵਿਚਾਲੇ, ਲੇਕਿਨ 826 ਕਿਲੋਮੀਟਰ ਈਸਟਰਨ ਸੈਕਟਰ ਲਦਾਖ 'ਚ ਹੈ
ਔਰ ਇਹ ਕਹਿੰਦੇ ਨੇ ਜੀ 13 ਉਹਦੇ ਚ ਐਸੇ ਧੱਰੇ ਨੇ ਪਾਸ ਨੇ ਜਿਨ੍ਹਾਂ ਦੇ ਰਾਹੀਂ ਮਿਲਟਰੀ ਇਨਗ੍ਰੈਸ ਹੋ ਸਕਦੀ ਹੈ ਔਰ ਅਸੀਂ ਜਿਹੜਾ ਹੁਣ ਇਹ ਇਸ ਦਰੇ ਨੂੰ ਕਾਬੂ ਕਰ ਲਿਆ। ਇਹਦੇ ਨਾਲ ਹੁਣ ਅਸੀਂ ਸਪੈਗਰ ਗੈਪ, ਮੋਲਡੋ ਗੈਰੀਸਨ ਆਫ ਚਾਈਨਾ, ਸਾਊਦਰਨ ਬੈਂਕ ਆਫ ਸਪੈਗਰ, ਸੋ ਇਹ ਜਿਹੜਾ ਅਸੀਂ ਹਾਸਲ ਕਰ ਲਿਆ। ਸੋ ਦਾ ਮੂਵ ਏ ਕਲੀਅਰ ਕਾਊਂਟਰ ਟੂ PLA ਐਕਸਪੈਂਡਸ ਦਾ ਔਨਗੋਇੰਗ ਸਟੇਲਮੇਟ ਸਾਊਥ ਆਫ ਪੈਂਗੋਂਗ। ਸੋ ਫਾਰ ਐਵਰੀਥਿੰਗ ਵਾਸ ਹੈਪਨਿੰਗ ਨਾਰਥ ਆਫ ਦਾ ਲੇਕ। ਪਹਿਲਾਂ ਨਾਰਥ ਆਫ ਦਾ ਲੇਕ ਦੀ ਗੱਲ ਉਹਨਾਂ ਨੇ ਕਿਹਾ ਜੀ ਸਾਊਥ। ਹੁਣ ਇਹ ਜਿਹੜਾ ਲੇਕ ਹੈ ਪੈਂਗੋਂਗ, ਸੋ ਮੈਂ ਇੱਕ ਦਿਨ ਉਹਨੂੰ ਡਿਸਕਸ ਕਰਾਂਗਾ ਕਿਉਂਕਿ ਮੈਂ ਵੀ ਇਸ ਚੋਂ ਸਿੱਖ ਰਿਹਾ ਕਿ ਬਹੁਤ ਵੱਡਾ, ਸ਼ਾਇਦ 800 ਕਿਲੋਮੀਟਰ ਲੇਕ ਹੈ ਉਹ, ਔਰ ਉਹ ਵੀ ਦੁਨੀਆ ਦੀ ਸਭ ਤੋਂ ਹਾਈਟ ਵਾਲਾ ਲੇਕ ਹੈ। ਔਰ ਹੁਣ ਕਿਉਂਕਿ ਉਸ ਲੇਕ ਨੂੰ ਲੈ ਕੇ ਹੁਣ ਪਾਣੀ ਦੇ ਵਿੱਚ ਤਾਂ ਲੀਕ ਖਿੱਚੇ ਨਹੀਂ ਜਾਂਦੇ, ਬਿਲਕੁਲ, ਕਿ ਲਾਈਨ ਆਫ ਐਕਚੁਅਲ ਕੰਟਰੋਲ ਕਿੱਥੇ ਹੈ। ਸੋ ਇਹ ਜਿਹੜੀਆਂ ਫਿੰਗਰ ਸਾਰੀਆਂ ਬਣਦੀਆਂ ਉਹ 800 ਕਿਲੋਮੀਟਰ ਵਾਲੇ ਜੀ ਹੈ ਕਿ ਜੀ ਇਹ ਫਿੰਗਰ 4 ਹੈ, ਫਿੰਗਰ 5 ਹੈ, ਉਹ ਇੱਧਰ ਹੈ, ਉਧਰ ਹੈ। ਔਰ ਕਿਉਂਕਿ ਫਲੱਡਸ ਵੀ ਆਏ ਹੋਏ ਨੇ, ਮਤਲਬ ਮੀਂਹ ਦਾ ਸੀਜ਼ਨ ਹੈ, ਵੈਸੇ ਵੀ ਗਲੇਸ਼ੀਅਰ ਪਿਘਲਦੇ ਨੇ। ਸੋ ਇਹਦੇ ਤੇ ਅਸੀਂ, ਮੈਂ ਆਉਣ ਵਾਲੇ ਦਿਨਾਂ 'ਚ ਖੁਦ ਵੀ ਥੋੜਾ ਜਿਹਾ ਪੜ੍ਹ ਰਿਹਾ ਕਿ ਵੀ ਇਹ ਸਾਰਾ ਕੀ ਹੈ, ਕਿਉਂਕਿ ਆਲ ਆਫ ਏ ਸਡਨ ਇਹ ਸਾਰਾ ਹੁਣ ਜਦੋਂ ਅਸੀਂ 3500 ਕਿਲੋਮੀਟਰ ਇਹਨਾਂ ਦੇ ਬਾਰਡਰ ਦਾ ਬ੍ਰੇਕਅਪ ਦੇਖ ਰਹੇ ਹਾਂ ਵੀ ਕਿੱਥੇ ਕੀ ਹੈ। ਸੋ ਮਲਟੀਪਲ ਥਾਵਾਂ ਦੇ ਉੱਤੇ ਗਲਵਾਨ ਵੈਲੀ ਤੋਂ ਸ਼ੁਰੂ ਹੋਇਆ ਜਿਹੜਾ ਪੈਂਗੋਂਗ ਸੋ ਲੇਕ ਦੇ ਉੱਤੇ 29 ਤੇ 30 ਅਗਸਤ ਦੀ ਗੱਲ ਹੋਈ। ਹੁਣ ਇਹ ਜਿਹੜਾ ਚਸ਼ੂਲ 에ਅਰਪੋਰਟ ਦੇ ਉੱਤੇ ਉਹਦੇ ਨੇੜੇ ਜਿਹੜਾ ਉਸ ਦੀ ਗੱਲ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਵੀ ਇਹਨੂੰ ਸਾਦਾ ਪੰਜਾਬੀ 'ਚ ਅਸੀਂ ਕਹਾਂਗੇ ਵੀ ਇਹ ਇਹਨਾਂ ਦੀਆਂ ਚੂੰ ਚਲਾਕੀਆਂ ਨੇ। ਔਰ ਇਹ ਚੂੰ ਚਲਾਕੀਆਂ ਚੋਂ ਫਿਰ ਅਲਟੀਮੇਟਲੀ ਕੀ ਹੋਏਗਾ, ਅਜੇ ਤਾਂ ਚੀਨ ਨੇ ਇਹਨਾਂ ਨੂੰ ਕਿਹਾ ਕਿ ਵੀ ਦੇਖੋ ਆਪਣੀ ਔਕਾਤ ਦੇਖੋ, ਨਹੀਂ ਤਾਂ ਫਿਰ ਧੋਬੀ ਕੀ ਉਹਨੂੰ ਕਹਿੰਦੇ ਨੇ ਜੀ, ਨਹੀਂ ਜੀ ਮੈਂ ਪਟੜਾ ਹੀ ਕਹਿੰਦਾ ਸੀ, ਡਾਕਟਰ ਰਣਜੀਤ ਸਿੰਘ ਕਹਿੰਦਾ ਨਹੀਂ ਜੀ ਧੋਬੀ ਪਟਕਾ ਹੈ। ਜਦੋਂ ਧੋਬੀ ਉਹ ਪੂਰਾ ਕਰਕੇ ਫਿਰ ਪਟਕਦਾ ਪਟਕਾ ਦਿੰਦਾ ਹੈ। ਔਰ ਉਹ ਮੈਨੂੰ ਤਾਂ ਸੀ ਵੀ ਪਤਾ ਨਹੀਂ ਉਹਦੇ ਪਟੜੇ ਤੇ ਮਾਰਦਾ ਹੈ। ਸੋ ਉਹਨਾਂ ਦੀ ਕਰੈਕਸ਼ਨ ਦੇ ਲਈ ਸ਼ੁਕਰੀਆ। ਹੁਣ ਇਹ ਜਿਹੜਾ ਚੀਨ ਨੇ ਹੁਣ ਤੱਕ ਤਾਂ ਮਾੜੇ ਮੋਟੇ ਠੁੱਠਾੜੀ ਮਾਰੇ ਨੇ ਜਾਂ ਕੋਈ ਥਾਪੀ ਨਾਲ, ਜਿਵੇਂ ਪਹਿਲਾਂ ਤੁਸੀਂ ਮੈਲ ਕੱਢਦੇ ਹੋ, ਹੁਣ ਫਾਈਨਲ ਧੋਬੀ ਪਟਕਾ ਜਿਹੜਾ ਉਹ ਚੀਨ ਨੇ ਦੇਣਾ ਤੇ ਉਹਨਾਂ ਨੇ ਕਹਿ ਵੀ ਦਿੱਤਾ ਹੈ ਕਿ ਉਹ ਫਿਰ ਤੁਹਾਨੂੰ 62 ਭੁੱਲ ਜਾਏਗਾ, ਉਹ ਉਸ ਤੋਂ ਬਦਤਰ ਤੁਹਾਡੀ ਹਾਲਤ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਅਪਡੇਟ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਇਹ ਇਸੇ ਤਰ੍ਹਾਂ ਹੀ ਜਿਹੜੀ ਆਵਾਜ਼ ਹੈ ਬੁਲੰਦ ਰਹੇ। ਤਾਂ ਤੁਸੀਂ ਆਪਣੀ ਜੋ ਮਾਈਕ ਸਹਾਇਤਾ ਹੈ ਸਾਨੂੰ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।